ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁੱਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 11 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 4082722500। ਨਾਲੇ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ। ਘਰ ਖਰੀਦਣਾ ਵੇਚਣਾ ਹੋਵੇ, ਐਗਰੀਕਲਚਰ ਲੋਨ, ਕਮਰਸ਼ੀਅਲ ਲੋਨ, ਘਰਾਂ ਦੇ ਲੋਨਸ ਅਤੇ ਰੀਫਾਈਨੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ। ਜ਼ੈਂਡਰ ਮਾਰਗੇਜ ਰੀਅਲ ਐਸਟੇਟ ਦੇ ਮੋਹਨ ਚੀਮਾ ਹੋਣਾ ਨੂੰ ਨੰਬਰ 559-905-2575 5599052575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਨੰਬਰ 415-909-0503 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਡੈਨਮਾਰਕ ਜਿਹੜਾ ਮੁਲਕ ਆ, ਉਹਨਾਂ ਨੇ ਐਸਟਰਾਜ਼ਨੇਕਾ ਦਾ ਜਿਹੜਾ ਕੋਵਿਡ ਵੈਕਸੀਨ ਆ ਉਸ ਨੂੰ ਬੈਨ ਕਰ ਦਿੱਤਾ ਹੈ, ਉਸ ਨੂੰ ਯੂਜ਼ ਕਰਨਾ ਬੰਦ ਕਰ ਦਿੱਤਾ। ਉਹਦਾ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਕਈ ਰਿਪੋਰਟਸ ਆਈਆਂ ਆ ਜਿਨ੍ਹਾਂ ਲੋਕਾਂ ਦੇ ਐਸਟਰਾਜ਼ਨੇਕਾ ਦੇ ਜਿਹੜੇ ਵੈਕਸੀਨ ਲਾਏ ਗਏ ਹੈਗੇ ਆ, ਉਹ ਉਹਨਾਂ ਕਰਕੇ ਬਲੱਡ ਕਲੌਟ ਜਿਹੜਾ ਹੋਇਆ ਹੈਗਾ ਲੋਕਾਂ ਦੇ ਵਿੱਚ। ਸੋ ਇਸ ਤੋਂ ਬਿਨਾਂ 6 ਹੋਰ ਜਿਹੜੇ ਯੂਰਪੀਅਨ ਮੁਲਕ ਆ, ਉਹਨਾਂ ਨੇ ਵੀ ਜਿਹੜਾ ਆ ਐਸਟਰਾਜ਼ਨੇਕਾ ਨੂੰ ਯੂਜ਼ ਕਰਨ ਦੇ ਉੱਤੇ ਹਜੇ ਤੱਕ ਉਹਨਾਂ ਨੂੰ ਬੰਦ ਕਰ ਦਿੱਤਾ ਹੈਗਾ ਹੈ। ਜੀ ਬਿਲਕੁਲ। ਇਟਲੀ ਇੱਕ ਹੋਰ ਨਵਾਂ ਇਸ ਜਿਹੜੇ ਆ ਮੁਲਕਾਂ ਦੀ ਸੂਚੀ ਦੇ ਵਿੱਚ ਆ ਕੇ ਜੁੜ ਗਿਆ। ਇਟਲੀ ਦੇ ਜਿਹੜੇ ਸਿਹਤ ਦੇ ਅਧਿਕਾਰੀ ਹੈਗੇ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਸ ਟਾਈਮ ਐਸਟਰਾਜ਼ੈਨੇਕਾ ਦੀ ਜਿਹੜੀ ਕਰੋਨਾ ਵਾਇਰਸ ਵੈਕਸੀਨ ਆ, ਉਸ ਦੇ ਕਰਕੇ ਕਹਿੰਦੇ 2 ਜਾਣਿਆਂ ਦੀ ਸਿਸਲੀ ਦੇ ਵਿੱਚ ਮੌਤ ਜਿਹੜੀ ਆ ਉਹ ਦੱਸੀ ਗਈ ਆ, ਜਿਨ੍ਹਾਂ ਨੂੰ ਰੀਸੈਂਟਲੀ ਉਹਨਾਂ ਨੂੰ ਟੀਕੇ ਜਿਹੜੇ ਉਹ ਲਗਾਏ ਗਏ ਸੀਗੇ। ਸੋ ਉਹਦੇ ਚੱਲਦਿਆਂ ਪ੍ਰੀਕਾਸ਼ਨਰੀ ਮੈਜਰ ਦੇ ਉੱਤੇ ਉਹਨਾਂ ਨੇ, ਇਟਲੀ ਵਾਲਿਆਂ ਨੇ ਕਿਹਾ ਵੀ ਅਸੀਂ ਇਸ ਨੂੰ ਟੀਕਾ ਲਾਉਣ ਨੂੰ ਐਸਟਰਾਜ਼ੈਨੇਕਾ ਦਾ, ਉਸ ਨੂੰ ਅਜੇ ਹਾਲ ਦੀ ਘੜੀ ਜਿਹੜਾ ਉਹ ਰੋਕ ਰਹੇ ਹੈਗੇ। ਜਿਹੜਾ ਬੈਚ ਇਸ ਟਾਈਮ ਆਇਆ ਉਸ ਨੂੰ ਨਹੀਂ ਲਾਇਆ ਜਾਵੇਗਾ। 43 ਸਾਲਾਂ ਦਾ ਇੱਕ ਨੇਵੀ ਅਫਸਰ ਸਟੈਫੈਨੋ ਪੈਟਰਨੋ ਉਸ ਦੀ, ਅਤੇ 50 ਸਾਲਾਂ ਦਾ ਇੱਕ ਪੁਲਿਸ ਵਾਲਾ ਡੇਵਿਡ ਵਿਲਾ, ਇਸ ਦੀ ਕਹਿੰਦੇ ਆ ਵੀ ਇਹ ਬੈਚ ਜਿਹੜਾ ABV 2856 ਬੈਚ ਸੀਗਾ ਐਸਟਰਾਜ਼ੈਨੇਕਾ ਦੀ ਵੈਕਸੀਨਸ ਦਾ, ਉਹਦੇ ਵਿੱਚੋਂ ਇਹਨਾਂ ਨੂੰ ਟੀਕਾ ਲਾਇਆ ਗਿਆ ਸੀ ਅਤੇ ਉਹਨਾਂ ਦੀ ਜਿਹੜੀ ਇਹ ਮੌਤ ਹੋਈ ਹੈਗੀ ਆ। ਸੋ ਇਹ ਕਾਫੀ ਗੰਭੀਰ ਜਿਹੜੀ ਆ ਇੱਕ ਗੱਲ ਜਿਹੜੀ ਉਹ ਬਣੀ ਆ। ਉੱਦਾਂ ਉਹਨਾਂ ਦੇ ਮੌਤ ਦੇ ਕਾਰਨ ਜਿਹੜਾ ਇੱਕ ਦਾ ਹਾਰਟ ਅਟੈਕ ਜਿਹੜਾ ਉਹ ਦੱਸਿਆ ਗਿਆ ਸੀ। 12 ਦਿਨਾਂ ਬਾਅਦ ਕਹਿੰਦੇ ਆ ਇਸ ਦੀ ਮੌਤ ਹੋਈ ਸੀ। ਕਈ ਲੋਕਲ ਨਿਊਜ਼ਪੇਪਰ ਆ, ਉੱਥੇ ਉਹਨਾਂ ਨੇ ਦੱਸਿਆ ਸੀਗਾ ਵੀ 24 ਘੰਟਿਆਂ ਦੇ ਵਿੱਚ ਹੀ ਇੰਜੈਕਸ਼ਨ ਲਾਉਣ ਤੋਂ ਬਾਅਦ ਦੇ ਵਿੱਚ ਇਸ ਦੀ ਜਿਹੜੀ ਉਹ ਮੌਤ ਹੋ ਗਈ ਸੀ। ਡੈਨਮਾਰਕ, ਨਾਰਵੇ, ਇਟਲੀ, ਇਹਨਾਂ ਨੇ ਜਿਹੜਾ ਟੈਂਪਰੇਰੀ ਸਸਪੈਂਸ਼ਨ ਜਿਹੜੀ ਆ ਇਹ ਵੈਕਸੀਨ ਦੇ ਸ਼ਾਟਸ ਦੇ ਉੱਤੇ ਉਹ ਲਾ ਦਿੱਤੀ ਹੈਗੀ ਆ। ਉੱਧਰ ਜੇ ਹਰਜੋਤ ਸਿੰਘ ਜੀ ਆਪਾਂ ਇੱਥੇ ਅਮਰੀਕਾ ਦੀ ਗੱਲ ਕਰੀਏ, ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਸੰਬੋਧਿਤ ਹੋ ਕੇ ਉਹਨਾਂ ਨੇ ਜਿਹੜਾ ਕਹਿੰਦੇ ਵੀ ਚਰਚਾਵਾਂ ਜਿਹੜੀਆਂ ਹੁਣ ਕੀਤੀਆਂ ਆ ਵੀ 1 ਮਈ ਤੋਂ ਜਿੰਨੇ ਵੀ ਅਡਲਟਸ ਹੈਗੇ ਆ ਉਹ ਸਟੇਟਸ ਨੂੰ ਗੁਹਾਰ ਲਾ ਰਹੇ ਆ ਵੀ 1 ਮਈ ਤੋਂ ਜਿੰਨੇ ਵੀ ਅਡਲਟਸ ਆ ਉਹਨਾਂ ਨੂੰ ਜਾਣੀ ਕਿ ਜਿਹੜੇ ਬਾਲਗ ਲੋਕ ਨੇ ਉਹਨਾਂ ਨੂੰ ਜਿਹੜਾ ਟੀਕਾ ਲਾਉਣ ਦੀ ਜਿਹੜੀ ਖੁੱਲ੍ਹ ਆ ਉਹ ਦਿੱਤੀ ਜਾਵੇ। ਜਿੰਨੇ ਵੀ ਐਲੀਜੀਬਿਲਿਟੀ ਕ੍ਰਾਈਟੀਰੀਆ ਜਿੱਦਾਂ ਰੱਖੇ ਆ ਵੀ ਹਾਂ ਜੀ 65 ਸਾਲ ਤੋਂ ਉੱਤੇ ਵਾਲੇ ਲਵਾ ਸਕਦੇ ਆ, ਜਾਂ ਫਾਰਮ ਵਰਕਰ ਜਾਂ ਜਿਹੜੇ ਐਜੂਕੇਟਰ ਆ, ਜਾਂ ਇਹਨਾਂ ਕੋਈ ਸਪੈਸ਼ਲ ਥਾਵਾਂ ਦੇ ਉੱਤੇ ਕੰਮ ਕਰਨ ਵਾਲੇ, ਉਹਨਾਂ ਨੂੰ ਹੀ ਨਹੀਂ, ਸਾਰਿਆਂ ਦੇ ਲਈ ਜਿਹੜਾ ਇਸ ਨੂੰ ਉਹ ਖੋਲ੍ਹਣ ਦੀ ਮੰਗ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਸੂਬਿਆਂ ਤੱਕ ਇਹ ਜਿਹੜੀ ਆ ਗੱਲ
ਕਿੰਨੀ ਕੁ ਜਲਦੀ ਇਸ ਨੂੰ ਲਾਗੂ ਕਰਨ ਦੇ ਵਿੱਚ ਉਹ ਕਾਮਯਾਬ ਜਿਹੜੇ ਉਹ ਰਹਿਣਗੇ। ਕਾਰਨ ਇਸ ਦੇ ਵਿੱਚ ਇਹ ਵੀ ਆ, ਹੁਣੇ ਰੀਸੈਂਟਲੀ ਇਹਨਾਂ ਨੇ ਜੌਨਸਨ ਦੀ 100 ਮਿਲੀਅਨ ਡੋਜ਼ ਜਿਹੜੀ ਆ ਉਹ ਕੱਲ੍ਹ ਹੀ ਇਹਨਾਂ ਨੇ ਆਪਣੇ ਕੋਲ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਪੱਕੀ ਕਰ ਲਈ ਆ। ਉਧਰ ਮੋਡਰਨਾ ਅਤੇ ਫਾਈਜ਼ਰ ਵਾਲੇ ਜਿਹੜੇ ਉਹਨਾਂ ਦੀਆਂ ਵੈਕਸੀਨਸ ਦਾ ਵੀ ਜਿਹੜਾ ਅਮਾਊਂਟ ਆ, ਨੰਬਰਸ ਆ, ਉਹ ਕਾਫੀ ਜਿਹੜੇ ਆ ਕਈ ਮਿਲੀਅਨਸ ਦੇ ਵਿੱਚ ਇਹਨਾਂ ਦੇ ਕੋਲ ਆ ਚੁੱਕਾ ਹੋਇਆ ਆ। ਸੋ ਇਹਨਾਂ ਨੂੰ ਉਮੀਦ ਹੈਗੀ ਆ ਵੀ ਜਲਦ ਹੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਆ ਉਹ ਵੈਕਸੀਨ ਜਿਹੜੀ ਉਹ ਲਾਈ ਜਾ ਸਕੇਗੀ। ਪਰ ਕੁਛ ਕੁ ਜਿਹੜੇ ਪੋਲਸ ਦੇ ਮੁਤਾਬਕ ਅੱਧੋ ਅੱਧ ਜਿਹੜੇ ਲੋਕ ਹੈਗੇ ਨੇ ਜਿਹੜੇ ਕੁਛ ਵੈਕਸੀਨ ਲਵਾਉਣ ਦੇ ਅਤੇ ਨਾ ਲਵਾਉਣ ਦੇ ਜਿਹੜੇ ਉਹ ਹੱਕ ਦੇ ਵਿੱਚ ਨੇ। ਸੋ ਕੰਟਰੀ ਦੇ ਵਿੱਚ ਇਸ ਪੱਖੋਂ ਵੀ ਜਿਹੜੀ ਡਿਵੀਜ਼ਨ ਆ ਉਹ ਸਾਹਮਣੇ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਕੱਲ੍ਹ ਖਬਰ ਆਈ ਸੀ ਵੀ ਕੈਨੇਡਾ ਦੇ ਵਿੱਚ ਗ੍ਰੇਟਰ ਜਿਹੜਾ ਟੋਰਾਂਟੋ ਏਰੀਆ ਆ, ਉੱਥੇ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ, ਉਹਦੇ ਜਿਹੜੇ 9 ਦੇ ਕਰੀਬ ਬਹੁਤ ਵੱਡੇ ਵੱਡੇ ਜਿਹੜੇ ਬਿੱਲ ਬੋਰਡਸ ਆ ਹਿੰਦੂ ਆਰਗੇਨਾਈਜੇਸ਼ਨਸ ਵੱਲੋਂ ਲਾਏ ਗਏ ਆ, ਜਿਹਦੇ ਵਿੱਚ ਉਹਨਾਂ ਨੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਦਾ ਧੰਨਵਾਦ ਕੀਤਾ ਆ ਵੀ ਉਹਨਾਂ ਨੇ ਜਿਹੜੇ ਵੈਕਸੀਨ ਆ, ਟੀਕੇ ਆ, ਉਹ ਕੈਨੇਡਾ ਨੂੰ ਦਿੱਤੇ ਹੈਗੇ ਆ। ਅਤੇ ਇੰਡੀਆ ਕੈਨੇਡਾ ਦੀ ਕਹਿੰਦੇ ਵੀ ਜਿਹੜੀ ਫਰੈਂਡਸ਼ਿਪ ਆ ਉਹ ਬਹੁਤ ਗੁੱਡ ਹੈਗੀ ਆ। ਥੈਂਕ ਯੂ ਇੰਡੀਆ ਐਂਡ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਲੌਂਗ ਲਿਵ ਕੈਨੇਡਾ ਇੰਡੀਆ ਫਰੈਂਡਸ਼ਿਪ, ਇੱਦਾਂ ਦੇ ਜਿਹੜੇ ਉੱਤੇ ਜਿਹੜੀ ਆ ਰਾਈਟਿੰਗਸ ਉਹਨਾਂ ਬਿੱਲ ਬੋਰਡਸ ਦੇ ਉੱਤੇ ਲਾਈ ਹੈਗੀ, ਜੇ ਤੁਸੀਂ ਦੇਖਿਆ ਹੋਣਾ ਜਿੱਦਾਂ ਹਾਈਵੇਜ਼ 'ਤੇ ਹੁੰਦੇ ਆ ਜੀ। ਪਰ ਉਸ ਤੋਂ ਬਾਅਦ ਪੰਜਾਬੀ ਕਮਿਊਨਿਟੀ ਨੇ ਇਹਦਾ ਕਾਫੀ ਵਿਰੋਧ ਕੀਤਾ ਅਤੇ ਇਹ ਵੀ ਖਬਰਾਂ ਆਈਆਂ ਵੀ ਉਹ ਉੱਥੋਂ ਲਾਹ ਦਿੱਤੇ ਗਏ ਆ। ਪਰ ਹਜੇ ਤੱਕ ਅਸੀਂ ਪਿਕਚਰਸ ਨਹੀਂ ਦੇਖੀਆਂ, ਪਰ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਦੇ ਕਹਿ ਰਹੇ ਆ ਵੀ ਜਦੋਂ ਪ੍ਰੋਟੈਸਟ ਕੀਤਾ ਭਈ ਫਾਰਮਰਸ ਨਾਲ ਉੱਥੇ ਇੰਨਾ ਧੱਕਾ ਹੋ ਰਿਹਾ, ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਗਈ ਆ, ਉਹ ਤੋਂ ਬਾਅਦ ਉਹ ਬੋਰਡ ਲਾਹ ਦਿੱਤੇ ਗਏ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਆ, ਉਹਨਾਂ ਨੇ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਟਰੰਪ ਪ੍ਰਸ਼ਾਸਨ ਦੇ ਦੁਆਰਾ ਪਬਲਿਕ ਚਾਰਜ ਦਾ ਰੂਲ ਸੀਗਾ ਉਸ ਨੂੰ ਵਾਪਸ ਲੈ ਲਿਆ ਹੈਗਾ ਆ। ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਖਾਸ ਕਰਕੇ ਕਹਿ ਲਓ ਵੀ ਜਿਹੜਾ ਗਰੀਬ ਤਬਕੇ ਵਾਲਾ ਇਮੀਗਰੈਂਟ ਸੀਗਾ ਉਸ ਦੇ ਉੱਤੇ ਇਹ ਸੀਗਾ ਵੀ ਜੇ ਉਹ ਪਬਲਿਕ ਚਾਰਜ ਯਾਨੀ ਕਿ ਸਰਕਾਰ ਦੀਆਂ ਜਿਹੜੀਆਂ ਕੁਛ ਪ੍ਰੋਗਰਾਮਸ ਆ ਉਹਨਾਂ ਦੇ ਵਿੱਚੋਂ ਕੋਈ ਰਾਸ਼ੀ ਦੀ ਵਰਤੋਂ ਕਰਦੇ ਆ ਜਾਂ ਇੱਦਾਂ ਦਾ ਸਹਾਰਾ ਲੈਂਦੇ ਆ ਅਤੇ ਉਹਨਾਂ ਦੀ ਇਮੀਗ੍ਰੇਸ਼ਨ ਦੇ ਲਈ, ਗ੍ਰੀਨ ਕਾਰਡ ਅਪਲਾਈ ਕਰਨ ਦੇ ਲਈ, ਇਹਨਾਂ ਸਾਰੀਆਂ ਚੀਜ਼ਾਂ ਕਰਨ ਦੇ ਲਈ ਦਿੱਕਤਾਂ ਜਿਹੜੀਆਂ ਉਹ ਆ ਸਕਦੀਆਂ ਸੀਗੀਆਂ। ਪਰ ਹੁਣ ਜਿਹੜਾ ਬਾਈਡਨ ਪ੍ਰਸ਼ਾਸਨ ਨੇ ਕਿਹਾ ਆ ਵੀ ਉਹ ਇਸ ਕਾਨੂੰਨ ਨੂੰ, ਇਸ ਰੂਲ ਨੂੰ ਜਿਹੜਾ ਹੁਣ ਵਾਪਸ ਜਿਹੜੇ ਉਹ ਲੈਣ ਜਾ ਰਹੇ ਆ। ਹੋਮਲੈਂਡ ਸਿਕਿਉਰਿਟੀ ਦੇ ਨਵੇਂ ਜਿਹੜੇ ਸਕੱਤਰ ਨੇ ਅਲੇਹਾਂਦਰੋ ਮਾਯੋਰਕਸ, ਉਹਨਾਂ ਨੇ ਜਿਹੜਾ ਕਿਹਾ ਵੀ ਟੁਡੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਿਲ ਕਲੋਜ਼ ਇਟਸ ਬੁੱਕ ਔਨ ਪਬਲਿਕ ਚਾਰਜ ਰੂਲ, ਵੀ ਇਸ ਦੀ ਕਿਤਾਬ ਜਿਹੜਾ ਇੱਕ ਹਿਸਾਬ ਦੇ ਨਾਲ ਉਸ ਨੂੰ ਬੰਦ ਕਰ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੀ ਹੁੰਦਾ ਆ। ਇਹ ਅਨਾਊਂਸਮੈਂਟ ਕਹਿੰਦੇ ਉਦੋਂ ਆਈ ਆ ਜਦੋਂ GOP ਦੇ ਕਈ ਜਿਹੜੇ ਸਟੇਟ ਅਟਰਨੀਜ਼ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਫੈਡਰਲ ਅਪੀਲ ਕੋਰਟਸ ਤੋਂ ਇਜਾਜ਼ਤ ਮੰਗੀ ਸੀਗੀ ਇਸ ਕਾਨੂੰਨ ਨੂੰ ਡਿਫੈਂਡ ਜਿਹੜਾ ਆ ਉਹ ਕਰਨ ਦੇ ਲਈ। ਸੋ ਹੁਣ ਦੇਖਣਾ ਪਊਗਾ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਕਾਨੂੰਨੀ ਦਾਅ ਪੇਚ ਇਸ ਦੇ ਉੱਤੇ ਜਿਹੜੇ ਹੋਰ ਕਿੰਨੇ ਕੁ ਜਿਹੜੇ ਆਉਣਗੇ। ਅਗਲੀ ਖਬਰ ਵੱਲ ਚੱਲੀਏ, ਜਿਹੜੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਕਹਿੰਦੇ ਵੀ ਜਨਵਰੀ ਦੇ ਵਿੱਚ ਅਤੇ ਉਹਨਾਂ ਦੀ ਵਾਈਫ ਜਿਹੜੀ ਮਲਾਨੀਆ ਟਰੰਪ ਆ, ਦੋਨਾਂ ਨੇ ਵੈਕਸੀਨ ਲਵਾ ਲਿਆ ਸੀ। ਇਹ ਇਸ ਗੱਲ ਦਾ ਕਾਫੀ ਹਫ਼ਤਿਆਂ ਬਾਅਦ ਪਤਾ ਚੱਲਾ ਜਦੋਂ ਉਹ ਵਾਈਟ ਹਾਊਸ ਨੂੰ ਛੱਡ ਕੇ ਵੀ ਚਲੇ ਗਏ ਅਤੇ ਉਹਨਾਂ ਦੀਆਂ ਕੋਈ ਪਿਕਚਰ ਵਗੈਰਾ ਜਾਂ ਕੁਛ ਇੱਦਾਂ ਦਾ ਮਟੀਰੀਅਲ ਜਿਹੜਾ ਬਾਹਰ ਨਹੀਂ ਆਇਆ ਟੀਕਾ ਲਵਾਉਂਦਿਆਂ ਦਾ। ਅੱਜ 4 ਜਿਹੜੇ ਹੋਰ ਲਿਵਿੰਗ ਪ੍ਰੈਜ਼ੀਡੈਂਟ ਹੈਗੇ ਆ, ਪ੍ਰੈਜ਼ੀਡੈਂਟ ਬਿਲ ਕਲਿੰਟਨ, ਪ੍ਰੈਜ਼ੀਡੈਂਟ ਜਾਰਜ ਬੁਸ਼, ਪ੍ਰੈਜ਼ੀਡੈਂਟ ਜਿਮੀ ਕਾਰਟਰ ਅਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ, 4 ਜਣਿਆਂ ਨੇ ਜਿਹੜਾ ਇਕੱਠੇ ਹੋ ਕੇ ਜਿਹੜੀ ਕਿਹਾ ਵੀ ਅਸੀਂ ਟੀਕਾ ਵੀ ਲਵਾਉਣ ਜਾ ਰਹੇ ਹਾਂ ਅਤੇ ਉਹਨਾਂ ਦੀਆਂ ਵਾਈਫਸ ਵੀ ਜਿਹੜੇ ਟੀਕਾ ਲਾਉਣ ਜਾ ਰਹੀਆਂ, ਅਤੇ ਤਾਂ ਕਿ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਟਰਸਟ ਬਣ ਸਕੇ ਵੀ ਹਾਂ ਜਲਦੀ ਤੋਂ ਜਲਦੀ ਜਿਹੜਾ ਆ ਆਪਾਂ ਵੈਕਸੀਨ ਲਵਾ ਲਈਏ। ਪਰ ਇਹਨਾਂ ਚੌਹਾਂ ਦੇ ਮੀਟਿੰਗ ਦੇ ਵੇਲੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉੱਥੇ ਨਹੀਂ ਸੀ। ਜੀ, ਕਹਿੰਦੇ ਵੀ ਕਹਿ ਲਓ ਵੀ ਇੱਕ ਪ੍ਰੈਜ਼ੀਡੈਂਟਸ ਕਲੱਬ ਸੀਗਾ ਉਸ ਦੇ ਵਿੱਚ ਹਾਲ ਦੀ ਘੜੀ ਜਿਹੜਾ ਉਹ ਸ਼ਾਮਲ ਨਹੀਂ ਹੈਗੇ। ਇੱਕ ਪਬਲਿਕ ਸਰਵਿਸ ਅਨਾਊਂਸਮੈਂਟ ਇਹਨਾਂ 4 ਜਿਹੜੇ ਸਾਬਕਾ ਰਾਸ਼ਟਰਪਤੀਆਂ ਨੇ ਮਿਲ ਕੇ ਜਿਹੜੀ ਆ ਉਹ ਰਿਕਾਰਡ ਕੀਤੀ ਆ, ਲੋਕਾਂ ਦੇ ਵਿੱਚ ਭਰੋਸਾ ਇਹਨਾਂ ਵੈਕਸੀਨ ਦੇ ਪ੍ਰਤੀ ਵਧਾਉਣ ਦੇ ਲਈ ਅਤੇ ਨਾਲ ਦੇ ਨਾਲ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ। ਐਂਡਰਿਊ ਕਿਊਮੋ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ। ਅੱਜ ਨਿਊਯਾਰਕ ਦੀ ਅਸੈਂਬਲੀ ਨੇ ਇੰਪੀਚਮੈਂਟ ਦੀ ਇਨਵੈਸਟੀਗੇਸ਼ਨ ਨਾਲ ਗਵਰਨਰ ਕਿਊਮੋ ਦੇ ਖਿਲਾਫ ਜਿਹੜੀ ਉਹ ਚਾਲੂ
ਕਰ ਦਿੱਤੀ ਆ। ਉੱਥੋਂ ਦੇ ਨਿਊਯਾਰਕ ਅਸੈਂਬਲੀ ਦੇ ਸਪੀਕਰ ਕਾਲ ਹੀਸਟ ਉਹਨਾਂ ਨੇ ਜਿਹੜਾ ਇਸ ਨੂੰ ਮਨਜ਼ੂਰੀ ਦੇ ਦਿੱਤੀ ਆ, ਆਥੋਰਾਈਜ਼ ਕਰ ਦਿੱਤਾ ਆ। ਜਿਹੜੀ ਜੁਡੀਸ਼ਰੀ ਕਮੇਟੀ ਹੈਗੀ ਆ ਉਹ ਇੰਪੀਚਮੈਂਟ ਦੀ ਇਨਵੈਸਟੀਗੇਸ਼ਨ ਉਹ ਚਾਲੂ ਕਰੇਗੀ। ਜਿਹੜੀਆਂ ਇਹਨਾਂ ਦੇ ਉੱਤੇ ਐਲੀਗੇਸ਼ਨ ਜਿਹੜੀਆਂ ਲਾਈਆਂ ਗਈਆਂ ਆ ਸੈਕਸ਼ੂਅਲ ਮਿਸਕੰਡਕਟ ਦੀਆਂ, ਸੈਕਸ਼ੂਅਲ ਹਰਾਸਮੈਂਟ ਦੀਆਂ ਅਤੇ ਇਨਅਪਰੋਪਰੀਏਟ ਸੈਕਸ਼ੂਅਲ ਕੰਡਕਟ ਦੀਆਂ। ਇਸ ਮੌਕੇ 6 ਔਰਤਾਂ ਜਿਹੜੀਆਂ ਆ ਇਹਨਾਂ ਦੇ ਸਟਾਫ ਦੇ ਵਿੱਚੋਂ ਸਾਬਕਾ ਜਿਹੜਾ ਕੰਮ ਕਰ ਚੁੱਕੀਆਂ ਆ ਅਤੇ ਉਹਨਾਂ ਦੇ ਦੁਆਰਾ ਇਹ ਦੋਸ਼ ਲਾਏ ਗਏ ਹੈਗੇ ਆ ਕੁਮੋ ਹੋਣਾ ਦੇ ਉੱਤੇ ਵੀ ਉਹਨਾਂ ਦੇ ਨਾਲ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਧੱਕਾ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈਗੀ ਆ। ਸੋ ਇਹ ਲੱਗ ਰਿਹਾ ਆ ਵੀ ਕੁਮੋ ਦਾ ਆਉਣ ਵਾਲਾ ਸਿਆਸੀ ਭਵਿੱਖ ਪੂਰੀ ਤਰ੍ਹਾਂ ਦਾਅ ਦੇ ਉੱਤੇ ਜਿਹੜਾ ਉਹ ਲੱਗਾ ਹੋਇਆ ਆ। ਅਜਿਹੀਆਂ ਜਿਹੜੀਆਂ ਦੇ ਵਿੱਚੋਂ ਮੁਸ਼ਕਿਲ ਹੀ ਜਿਹੜੇ ਲੋਕ ਨਿਕਲਦੇ ਨੇ ਅਨਲੈਸ ਤੁਸੀਂ ਡੋਨਲਡ ਟਰੰਪ ਜਿਹੜਾ ਉਹ ਹੋਵੋ, ਉਹ ਇੱਦਾਂ ਦੀਆਂ ਚੀਜ਼ਾਂ ਤੋਂ ਬਚ ਕੇ ਜਿਹੜੇ ਉਹ ਨਿਕਲਦੇ ਰਹੇ। ਉਹਨਾਂ 'ਤੇ ਕਈ ਤਰੀਕੇ ਦੀਆਂ ਐਲੀਗੇਸ਼ਨ ਐਕੂਜ਼ੇਸ਼ਨਸ ਤੋਂ ਬਾਅਦ ਦੇ ਵਿੱਚ ਵੀ ਉਹ ਉਸ ਦੇ ਵਿੱਚੋਂ ਉੱਭਰ ਕੇ ਰਹੇ ਆ। ਹੁਣ ਦੇਖਣਾ ਹੋਊਗਾ ਵੀ ਗਵਰਨਰ ਕੁਮੋ ਜਿਹੜੇ ਆ ਅਜਿਹੀਆਂ ਐਲੀਗੇਸ਼ਨ ਦੇ ਵਿੱਚੋਂ ਨਿਕਲ ਸਕਣਗੇ ਜਾਂ ਨਹੀਂ। ਨਿਊਯਾਰਕ ਦੇ ਅਟਾਰਨੀ ਜਨਰਲ ਲਟੀਟਾ ਜੇਮਸ ਜਿਹੜੇ ਆ ਉਹਨਾਂ ਨੇ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਇਹਨਾਂ ਕਲੇਮਸ ਦੇ ਉੱਤੇ ਵੀ ਜਿਹੜੀ ਉਹ ਜਾਂਚ ਜਿਹੜੀ ਉਹ ਚਾਲੂ ਕਰ ਦਿੱਤੀ ਆ। ਅਤੇ ਸੋ ਹੁਣ ਦੇਖਦੇ ਹਾਂ ਕੀ ਬਣਦਾ ਆ। ਅਤੇ ਕਹਿੰਦੇ ਜਿਹੜੀ ਜਾਂਚ ਕਰਨ ਵਾਲੀ ਕਮੇਟੀ ਆ ਉਹਨਾਂ ਦੇ ਕੋਲ ਸਪੀਨਾ ਦੀ ਪਾਵਰ ਵੀ ਜਿਹੜੀ ਉਹ ਹੋਵੇਗੀ। ਜੂਨ ਐਚ ਕਿਮ ਨਾਮ ਦੇ ਜਿਹੜੇ ਹੈਗੇ ਨੇ ਉਹ ਇੱਕ ਟਾਈਮ ਦੇ ਉੱਤੇ US ਅਟਾਰਨੀ ਸਦਰਨ ਡਿਸਟ੍ਰਿਕਟ ਨਿਊਯਾਰਕ ਦੇ ਜਿਹੜੇ ਉਹ ਐਕਟਿੰਗ US ਅਟਾਰਨੀ ਰਹੇ ਆ, ਉਹ ਇਸ ਇਨਕੁਆਇਰੀ ਨੂੰ ਹੈੱਡ ਕਰ ਰਹੇ ਆ। ਸੋ ਹੁਣ ਦੇਖਦੇ ਹਾਂ ਵੀ ਉਹ ਕਿਹਨੂੰ ਸਪੀਨਾ ਕਰਕੇ ਬੁਲਾਉਂਦੇ ਆ ਅਤੇ ਕਿਹਨਾਂ ਦੇ ਜਿਹੜੇ ਆ ਸਵਾਲ ਜਵਾਬ ਕਰਦੇ ਆ। ਪਰ ਕੁਮੋ ਇਸ ਟਾਈਮ ਪੂਰੀ ਤਰ੍ਹਾਂ ਦਬਾਅ ਹੇਠ ਹੈਗਾ ਆ। ਅਗਲੀ ਖਬਰ ਵਿੱਚ ਚਲੀਏ। ਅੱਜ ਚੱਕ ਹੂਮਰ ਨੇ ਪਲੈਜ ਕੀਤਾ ਹੈ ਵੀ ਜਿਹੜਾ ਸੈਨੇਟ ਵੀ ਆ ਉਹਦੇ ਵਿੱਚ ਅਸੀਂ ਵੋਟ ਜਿਹੜਾ ਰੈਜ਼ੋਲੂਸ਼ਨ ਉਹ ਲੈ ਕੇ ਜਾਵਾਂਗੇ ਤਾਂ ਕਿ ਜਿਹੜਾ ਗਨ ਕੰਟਰੋਲ ਵਾਲਾ ਜਿਹੜਾ ਇੱਕ ਬਿੱਲ ਪਾਸ ਕੀਤਾ ਗਿਆ ਅਤੇ ਕਹਿੰਦੇ ਵੀ ਉਹਦੇ 'ਤੇ ਵੋਟ ਇਹ ਹੋਊਗੀ ਨੋ ਮੋਰ ਥਾਟਸ ਐਂਡ ਪ੍ਰੇਅਰਸ। ਕਾਂਗਰਸ ਦੇ ਵਿੱਚ ਇਹ ਜਿਹੜਾ ਬਿੱਲ ਹੈਗਾ ਆ ਪਾਸ ਹੋ ਗਿਆ 219 ਦੇ ਮੁਕਾਬਲੇ 210 ਦੇ ਨਾਲ। ਇਹਦੇ ਵਿੱਚ HR 1446 ਜਿਹੜਾ ਬਿੱਲ ਆ ਵੀ ਬੈਕਗਰਾਊਂਡ ਚੈੱਕ ਬਹੁਤ ਪੂਰੇ ਚੰਗੇ ਤਰੀਕੇ ਦੇ ਨਾਲ ਕੀਤੀ ਜਾਊਗੀ ਜਿਹੜਾ ਗਨਜ਼ ਆ ਉਹ ਖਰੀਦਣਾ ਚਾਹੁੰਦਾ ਹੈਗਾ ਆ। ਕਹਿੰਦੇ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਟਰਾਈ ਕੀਤੀ ਸੀ, ਉਸ ਟਾਈਮ ਦੇ ਉੱਤੇ ਸੈਨੇਟ ਮੈਜੋਰਟੀ ਲੀਡਰ ਜਿਹੜੇ ਆ ਮਿਚ ਮਕੋਨਲ ਸੀਗੇ ਅਤੇ ਉਹ ਨਹੀਂ ਹੋ ਸਕਿਆ। ਅਤੇ ਹੁਣ ਜਿਹੜਾ ਆ ਇਸ ਨੂੰ ਦੁਬਾਰਾ ਫਿਰ ਟਰਾਈ ਕਰਾਂਗੇ। ਜਿਹੜੀ ਮੈਂ ਵੋਟਸ ਦੱਸੀਆਂ ਇਹ ਪਹਿਲਾਂ ਪਈਆਂ ਸੀ, ਜਿਹੜਾ ਹੁਣ ਰੀਸੈਂਟਲੀ 2021 ਦੇ ਵਿੱਚ ਵੋਟਸ ਪਈਆਂ ਆ 227 ਹੱਕ 'ਚ 203 ਅਗੇਂਸਟ ਪਈਆਂ। ਬਾਈ ਪਾਰਟੀਸ਼ਨ ਜਿਹੜਾ ਬੈਕਗਰਾਊਂਡ ਚੈੱਕ ਐਕਟ ਆਫ 2021 ਦਾ ਹੈ। ਜੀ ਬਿਲਕੁਲ। ਉੱਧਰ ਸਟਿਮੂਲਸ ਚੈਕਸ ਦੀ ਗੱਲ ਕਰਦੇ ਜਾਈਏ। ਅੱਜ ਰਾਸ਼ਟਰਪਤੀ ਬਾਈਡਨ ਨੇ ਜਿਹੜਾ ਆਲਰੇਡੀ ਕੋਵਿਡ ਰਿਲੀਫ ਬਿੱਲ ਆ ਉਸ ਦੇ ਉੱਤੇ ਜਿਹੜੇ ਦਸਤਖਤ ਆ ਉਹ ਕਰ ਦਿੱਤੇ। ਪਹਿਲੋਂ ਇਹ ਕਿਹਾ ਜਾ ਰਿਹਾ ਸੀਗਾ ਵੀ ਫਰਾਈਡੇ ਨੂੰ ਜਿਹੜੇ ਉਹ ਕੀਤੇ ਜਾਣਗੇ, ਪਰ ਆਲਰੇਡੀ ਜਿਹੜੇ ਉਹ ਕਰ ਚੁੱਕੇ। ਕਹਿੰਦੇ ਵੀ ਕੁਛ ਅਮੈਰੀਕਨਸ ਨੂੰ ਜਿਹੜੇ ਸਟਿਮੂਲਸ ਚੈੱਕ ਆ ਇਸ ਵੀਕਐਂਡ ਦੇ ਉੱਤੇ ਵੀ ਜਿਹੜੇ ਉਹ ਮਿਲ ਸਕਦੇ ਹੈਗੇ ਨੇ। ਇਸ ਦੇ ਬਾਰੇ ਜਿਹੜੀ ਪ੍ਰੈਸ ਸਕੱਤਰ ਵਾਈਟ ਹਾਊਸ ਦੀ ਜੈਨ ਪੈਸਕੀ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਜਦ ਹੀ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ $1.9 ਟ੍ਰਿਲੀਅਨ ਦੇ ਕੋਵਿਡ ਰਿਲੀਫ ਬਿੱਲ ਦੇ ਉੱਤੇ ਹਸਤਾਖਰ ਕਰ ਦਿੱਤੇ ਸੀ। ਕਹਿੰਦੇ ਵੀ ਲੋਕ ਉਮੀਦ ਕਰਨ ਵੀ ਜਿਹੜੇ ਡਾਇਰੈਕਟ ਡਿਪੋਜ਼ਿਟ ਆ ਉਹਨਾਂ ਦੇ ਬੈਂਕ ਅਕਾਊਂਟਸ ਦੇ ਵਿੱਚ ਇਸ ਵੀਕਐਂਡ ਤੱਕ ਹੀ ਆ ਜਾਣਗੇ। ਆਪਾਂ ਦੇਖਿਆ ਸੀਗਾ ਜਦੋਂ ਸਭ ਤੋਂ ਪਹਿਲੇ ਜਿਹੜੇ ਚੈੱਕਸ ਆਏ ਸੀ ਉਸ ਟਾਈਮ ਦੇ ਉੱਤੇ ਡੋਨਲਡ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਇਹਦੇ ਉੱਤੇ ਮੇਰਾ ਨਾਮ ਜਿਹੜਾ ਉਹ ਛਾਪਣਾ ਚਾਹੀਦਾ ਸੀ, ਜਿਹਦੇ ਕਰਕੇ ਕੁਛ ਕੁ ਜਿਹੜੀਆਂ ਦੇਰੀਆਂ ਹੋਈਆਂ, ਪਰ ਲੋਕੀ ਜਿਹੜੇ ਉਹ ਸਾਰੀਆਂ ਚੀਜ਼ਾਂ ਨੂੰ ਹੁਣ ਭੁਲਾ ਚੁੱਕੇ ਆ। ਸਾਰਿਆਂ ਨੇ ਚੈੱਕ ਜਿਹੜੇ ਉਹ ਜਮ੍ਹਾਂ ਹੋ ਚੁੱਕੇ ਹੋਏ ਆ ਅਤੇ ਇਸ ਦੇ ਉੱਤੇ ਇਹਨਾਂ ਨੇ ਵੱਖਰਾ ਸਟੈਂਡ ਲੈਂਦੇ ਹੋਏ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਆਪਾਂ ਨੂੰ ਕੋਈ ਲੋੜ ਨਹੀਂ ਉੱਤੇ ਆਪਣੇ ਨਾਮ ਜਿਹੜਾ ਉਹ ਛਾਪਣ ਦੀ। ਇਸ ਟਾਈਮ ਲੋਕਾਂ ਨੂੰ ਇਸ ਦੀ ਸਖਤ ਜ਼ਰੂਰਤ ਹੈ, ਇਸ ਲਈ ਜਿਹੜਾ ਆਪਾਂ ਜਲਦੀ ਘੱਲਣੇ ਆ। ਹੁਣ ਇਹ ਦੇਖਣਾ ਹੋਊਗਾ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋਕ ਯਾਦ ਰੱਖਦੇ ਆ ਕਿ ਨਹੀਂ। ਸੋ 1400 ਦੇ ਜਿਹੜੇ ਡਾਇਰੈਕਟ ਪੇਮੈਂਟਸ ਅਤੇ ਚੈੱਕਸ ਜਿਹੜੇ ਆ ਮੈਜੋਰਟੀ ਆਫ ਅਮੈਰੀਕਨਸ ਜਿਨ੍ਹਾਂ ਨੂੰ ਪਹਿਲੋਂ ਵੀ ਮਿਲੇ ਸੀ ਉਹਨਾਂ 'ਚ ਮਿਲਣਗੇ, ਪਰ ਇਸ ਵਾਰ ਜਿਹੜੀ ਹੱਦ ਇਨਕਮ ਦੀ ਆ ਉਹ ਪਹਿਲੋਂ ਦੇ ਨਾਲੋਂ ਘੱਟ ਹੈਗੀ ਆ। ਸੋ ਉਹ ਜਿਹੜੇ ਸਾਰੇ ਜਾਣੇ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦੇਣ। $75,000 ਤੱਕ ਜਿੰਨਿਆਂ ਦੀ ਵੀ ਇਨਕਮ ਹੋਊਗੀ ਜਿਹੜੇ ਸਿੰਗਲ ਭਰਦੇ ਆ ਉਹਨਾਂ ਨੂੰ ਪੂਰੀ ਫੁੱਲ ਅਮਾਊਂਟ 1400 ਦੀ ਅਤੇ ਫਿਰ 1400 ਤੋਂ ਘੱਟਦੀ ਜਾਊਗੀ ਅਤੇ 80,000 ਦੇ ਉੱਤੇ ਜਾ ਕੇ ਇਹ ਕਿਸੇ ਨੂੰ ਜਿਨ੍ਹਾਂ ਦੀ ਵੀ 80,000 ਤੋਂ ਉੱਤੇ ਹੋਊਗੀ ਉਸ ਤੋਂ ਬਾਅਦ ਦੇ ਵਿੱਚ ਕਿਸੇ ਨੂੰ ਜਿਹੜੀ ਉਹ ਨਹੀਂ ਮਿਲੇਗੀ। ਅਤੇ ਜਿਹੜੇ ਮੈਰਿਡ ਆ ਉਹਨਾਂ ਦੀ 1.5 ਲੱਖ ਤੱਕ ਉਹਨਾਂ ਨੂੰ ਫੁੱਲ ਅਮਾਊਂਟ ਮਿਲੂਗਾ ਅਤੇ ਨਾਲ ਦੇ ਨਾਲ ਜੇ ਉਸ ਤੋਂ ਉਹ 1,60,000 ਤੱਕ ਜਾਂਦੀ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਹੋਰ ਨਹੀਂ ਮਿਲੂਗਾ। ਸੋ ਇਹ ਜਿਹੜੀ ਇਸ ਟਾਈਮ
ਸਥਿਤੀ ਜਿਹੜੀ ਬਣੀ ਆ irs.gov ਦੇ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਵੀ ਤੁਹਾਨੂੰ ਰਾਸ਼ੀ ਮਿਲਣੀ ਆ ਜਾਂ ਨਹੀਂ ਮਿਲਣੀ। ਉਹੀ ਬੈਸਟ ਜਿਹੜੀ ਉਹ ਰਹੇਗੀ। ਆਪਣੇ ਜਿਹੜੇ ਹਰਜੋਤ ਸਿੰਘ ਜੀ ਸਰੋਤੇ ਆਪਾਂ ਨੂੰ ਕਈ ਵਾਰੀ ਕਾਲ ਕਰ ਲੈਂਦੇ ਨੇ ਵੀ ਭਾਈ ਸਾਡਾ ਚੈੱਕ ਨਹੀਂ ਆਇਆ। ਸੋ ਇਹ ਦੱਸਦੇ ਜਾਈਏ ਵੀ ਸਰਕਾਰ ਨੇ ਸਾਡੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਅਸੀਂ ਨਾ ਚੈੱਕ ਵੰਡਣੇ ਆ ਅਤੇ ਨਾ ਜਿਹੜੇ ਉਹ ਅਸੀਂ ਦੱਸ ਸਕਦੇ ਹਾਂ। ਉਹ ਤੁਹਾਨੂੰ ਤੁਹਾਡੀ ਨਿੱਜੀ ਜਾਣਕਾਰੀ ਜਿਹੜੀ IRS ਦੀ ਵੈਬਸਾਈਟ ਦੇ ਉੱਤੇ ਪਾ ਕੇ ਉੱਥੇ ਜਾ ਕੇ ਹੀ ਤੁਹਾਡੇ ਕੋਲ ਚੈੱਕ ਹੋਵੇਗਾ ਵੀ ਤੁਹਾਨੂੰ ਚੈੱਕ ਮਿਲਣਾ ਹੈ ਬੇਸਿਕਲੀ ਕਿ ਨਹੀਂ ਮਿਲਣਾ ਹੈਗਾ। ਜੀ ਬਿਲਕੁਲ, ਜਿਨ੍ਹਾਂ ਦੇ ਕੋਲ ਡਾਇਰੈਕਟ ਡਿਪੋਜ਼ਿਟ ਦਾ ਸੀਗਾ ਜਦੋਂ ਤੁਸੀਂ ਟੈਕਸ ਫਾਈਲ ਕਰਦੇ ਆ ਉਹਨਾਂ ਨੂੰ ਤਾਂ ਰਾਈਟ ਵੇ ਜਿਹੜੇ ਉਹਨਾਂ ਦੇ ਅਕਾਊਂਟ 'ਚ ਆ ਜਾਣੇ ਆ। ਬਾਕੀ ਜਿਹੜੇ ਜਿੱਦਾਂ ਮੇਲ ਦੇ ਵਿੱਚ ਆਉਣਗੇ। ਅਗਲੀ ਖਬਰ 'ਤੇ ਚੱਲੀਏ। ਅੱਜ ਜਿਹੜਾ ਸਾਰਿਆਂ ਨੂੰ ਪਤਾ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੌਸਮ ਆ ਉਹ ਕਾਫੀ ਖਰਾਬ ਚੱਲ ਰਿਹਾ ਹੈਗਾ। ਕੱਲ੍ਹ ਵੀ ਜਿਹੜੀ ਆ ਬਹੁਤ ਸਾਰੇ ਜਿਹੜੇ ਏਰੀਏ ਆ ਉੱਥੇ ਹੇਲਸ ਵਗੈਰਾ ਜਿਹੜੀ ਐਨ ਪਈ ਹੈਗੀ ਆ। ਅੱਜ ਵੀ ਲਾਸ ਐਂਜਲਸ ਸਾਈਡ ਦੇ ਉੱਤੇ ਐਨ ਪਈ ਆ, ਚਿੱਟੋ ਚਿੱਟਾ ਹੋਇਆ ਸੀ। ਅੱਜ ਜਿਹੜਾ ਆ ਅੱਜ ਇਹ ਵੀ ਖਬਰ ਆ ਰਹੀ ਆ ਵੀ ਕੱਲ੍ਹ ਜਿਹੜਾ ਹਾਈਵੇ 101 ਨਾਰਥ ਵੇ ਹੈਗਾ ਆ ਉਹ ਕਾਫੀ ਟਾਈਮ ਬੰਦ ਕਰਨਾ ਪਿਆ ਕਿਉਂਕਿ ਉੱਥੇ ਜਿਹੜੀ ਆ ਬਹੁਤ ਸਾਰੀ ਜਿਹੜੀ ਹੇਲਸ ਜਿਹਨੂੰ ਐਨ ਆਪਾਂ ਕਹਿ ਦਿੰਦੇ ਆ ਉਹ ਪੈ ਗਈ ਅਤੇ ਕਾਰਾਂ ਸਲਿੱਪ ਨਾ ਹੋ ਜਾਣ। ਇਸ ਕਰਕੇ ਕੁਛ ਸਮੇਂ ਦੇ ਲਈ ਜਿਹੜਾ ਹਾਈਵੇ 101 ਆ ਉਸ ਨੂੰ ਬੰਦ ਕਰਨਾ ਪਿਆ ਸੀ। ਇਹ ਸੈਂਟਾ ਰੋਜ਼ਾ ਫਾਇਰ ਡਿਪਾਰਟਮੈਂਟ ਜਿਹੜੀ ਆ ਉਹਨਾਂ ਨੇ ਅਨਾਊਂਸ ਕੀਤਾ ਅਤੇ ਉਹ ਕਹਿੰਦੇ ਵੀ ਅਸੀਂ ਪੂਰੀ ਜਿਹੜੀ ਲੋਕਾਂ ਦੀ ਹੈਲਪ ਵੀ ਉਸ ਟਾਈਮ ਦੇ ਉੱਤੇ ਕਰਦੇ ਰਹੇ ਹਾਂ ਕਿਉਂਕਿ ਇਹ ਉਹ ਏਰੀਆ ਹੈ ਜਿੱਥੇ ਕਦੇ ਅੱਗੇ ਸਨੋ ਪਈ ਨਹੀਂ ਹੈ ਪਰ ਇਹ ਜਾਂ ਇੱਦਾਂ ਦੀ ਜਿਹੜੀ ਆ ਹੇਲਸ ਨਹੀਂ ਪਈ। ਸੋ ਪਹਿਲੀ ਵਾਰੀ ਹੋਇਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਹੇਲਸ ਪਏ। ਇੱਦਾਂ ਲੱਗਦੀ ਸੀ ਵੀ ਜਿੱਦਾਂ ਸਨੋਈ ਪਈ ਹੁੰਦੀ, ਸਾਰਾ ਚਿੱਟਾ ਹੀ ਜਿਹੜਾ ਹੋਇਆ ਪਿਆ ਸੀ। ਬਿਲਕੁਲ ਜੀ। ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ ਵੀ ਜਿਹੜੀ ਸਨੋ ਆ ਬਹੁਤ ਜ਼ਿਆਦਾ ਪਈ ਹੈਗੀ ਆ। ਜੀ ਬਿਲਕੁਲ, ਗੜੇਮਾਰੀ ਐਨ ਜਿਹੜੀ ਹੈ ਕਾਫੀ ਜ਼ਿਆਦਾ ਪਈ ਹੈਗੀ ਹੈ। ਸੋ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਜਿਹੜੀਆਂ ਆਪਾਂ ਲਗਾਤਾਰ ਜਿਹੜੀਆਂ ਉਹ ਦੇਖ ਰਹੇ ਹੈਗੇ ਆ। ਅਗਲੀ ਗੱਲ ਕਰਦੇ ਜਾਈਏ। ਜਦ ਹੁਣ ਰਾਸ਼ਟਰਪਤੀ ਬਾਈਡਨ ਕੁਝ ਸਮਾਂ ਪਹਿਲਾਂ ਸਾਰੇ ਮੁਲਕ ਨੂੰ ਸੰਬੋਧਿਤ ਹੋ ਕੇ ਕਹਿ ਰਹੇ ਸੀ, ਉਹਨਾਂ ਨੇ ਇਸ ਦੇ ਵਿੱਚ ਇਹ ਗੱਲ ਆਖੀ ਵੀ ਅਸੀਂ 4 ਜੁਲਾਈ ਦੀ ਜਿਹੜੀ ਛੁੱਟੀ ਆ ਉਸ ਨੂੰ ਇਸ ਹਿਸਾਬ ਦੇ ਨਾਲ ਮਨਾਉਣਾ ਚਾਹੁੰਦੇ ਹਾਂ ਵੀ ਮਾਰਕ ਇੰਡੀਪੈਂਡੈਂਸ ਫਰੋਮ ਕਰੋਨਾ ਵਾਇਰਸ, ਵੀ ਆਪਾਂ ਕਰੋਨਾ ਵਾਇਰਸ ਤੋਂ ਵੀ ਆਜ਼ਾਦੀ ਜਿਹੜੀ ਆ ਉਹ ਹਾਸਿਲ ਕਰ ਲਈ ਆ। ਸੋ ਇਸੇ ਤਹਿਤ ਉਹਨਾਂ ਨੇ 1 ਮਈ ਨੂੰ ਸਾਰੇ ਹੀ ਜਿਹੜੇ ਬਾਲਗ ਲੋਕ ਨੇ ਉਹਨਾਂ ਨੂੰ ਇਸ ਦੇ ਲਈ ਐਲੀਜੀਬਲ ਕਰਨ ਦੇ ਲਈ ਵੀ ਇਹ ਆਖਿਆ ਹੈਗਾ। ਕਹਿੰਦੇ ਵੀ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ 4 ਜੁਲਾਈ ਦੇ ਉੱਤੇ ਸਾਰੇ ਪਰਿਵਾਰ ਦੂਰੋਂ ਨੇੜਿਓਂ ਇਕੱਠੇ ਹੁੰਦੇ ਆ, ਪਟਾਕੇ ਵੀ ਜਿਹੜੇ ਉਹ ਚੱਲਦੇ ਨੇ ਅਤੇ ਕਹਿੰਦੇ ਵੀ ਇਕੱਲਾ ਆਪਾਂ ਇੰਡੀਪੈਂਡੈਂਸ ਆ ਆਫ ਨੇਸ਼ਨ ਹੀ ਨਹੀਂ, ਆਪਾਂ ਇੰਡੀਪੈਂਡੈਂਸ ਫਰੋਮ ਕਰੋਨਾ ਵਾਇਰਸ ਵੀ ਜਿਹੜਾ ਆ ਉਸ ਨੂੰ ਮਨਾਉਣਾ ਚਾਹੁੰਦੇ ਆ। ਸੋ ਉਸ ਦੇ ਲਈ ਉਹਨਾਂ ਨੇ ਕਿਹਾ ਵੀ ਸਾਰਿਆਂ ਦੀ ਹੀ ਆਪਾਂ ਨੂੰ ਸਾਥ ਦੀ ਇਸ ਦੇ ਵਿੱਚ ਜ਼ਰੂਰਤ ਰਹੇਗੀ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕਿੰਨਾ ਕੁ ਸਾਥ ਜਿਹੜਾ ਹੈ ਇਹਨਾਂ ਨੂੰ ਹੁਣ ਬਾਕੀ ਸਾਰਿਆਂ ਦਾ ਵੀ ਜਿਹੜਾ ਮਿਲਦਾ ਆ। ਸੋ ਕਹਿੰਦੇ ਵੀ ਜਿਹੜੀ ਹਰਡ ਇਮਿਊਨਿਟੀ ਨੂੰ ਹਾਸਲ ਕਰਨ ਦੇ ਲਈ ਫਿਰ ਵੀ ਐਟਲੀਸਟ 70 ਤੋਂ 80% ਲੋਕਾਂ ਨੂੰ ਇਹ ਜਿਹੜਾ ਟੀਕਾ ਉਹ ਲਗਵਾਉਣਾ ਪਵੇਗਾ। ਜੀ ਅਗਲੀ ਖਬਰ ਵਿੱਚ ਚਲੀਏ। ਅੱਜ ਜਿਹੜੇ ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ ਉਹਨਾਂ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਆ ਹੁਣ ਕਿਉਂਕਿ ਉਹਨਾਂ ਦੀ ਰੀਕਾਲ ਦੀ ਜਿਹੜੀ ਪਟੀਸ਼ਨ ਆ ਉਹ ਮੋਮੈਂਟਮ ਫੜਦੀ ਜਾ ਰਹੀ ਆ। ਸੋ ਲੱਗਦਾ ਹੀ ਆ ਉਹ ਰੀਕਾਲ ਤਾਂ ਹੋਣਗੇ ਹੁਣ ਉਹਨੂੰ ਦੇਖਦੇ ਹੋਏ ਕਿਉਂਕਿ ਜਿਹੜੇ ਪੁਆਇੰਟਾਂ ਦੇ ਉੱਤੇ ਲੋਕ ਉਹਨਾਂ ਦੇ ਔਖੇ ਬਹੁਤ ਸੀ ਉਹ ਹੁਣ ਖੋਲ੍ਹਣ ਜਾ ਰਹੇ ਆ। ਬਹੁਤ ਸਾਰੇ ਬਿਜ਼ਨਸ ਔਖੇ ਸੀਗੇ। ਅੱਜ ਉਹਨਾਂ ਨੇ ਅਨਾਊਂਸ ਕੀਤਾ ਵੀ ਲਾਸ ਐਂਜਲਸ ਅਤੇ ਜਿਹੜੀਆਂ ਔਰੇਂਜ ਕਾਊਂਟੀਜ਼ ਹੈਗੀਆਂ ਉੱਥੇ ਮੂਵੀ ਥੀਏਟਰ, ਥੀਮ ਪਾਰਕਸ ਇਸ ਵੀਕਐਂਡ ਖੁੱਲ੍ਹ ਸਕਦੇ ਹੈਗੇ ਆ। ਕਹਿੰਦੇ ਵੀ ਜਿਹੜੀ ਲੋਕਲ ਕਾਊਂਟੀ ਦੇ ਜਿਹੜੇ ਹੈਲਥ ਆਫੀਸ਼ੀਅਲਸ ਆ ਉਹ ਆਪਣਾ ਸਾਰਾ ਸਰਵੇ ਵਗੈਰਾ ਕਰ ਲੈਣ ਅਤੇ ਇਹਨਾਂ ਨੂੰ ਜਿਹੜੀ ਆ 1 ਤੋਂ 15% ਕਪੈਸਿਟੀ ਤੱਕ ਜਿਹੜੇ ਆ ਵਿਜ਼ਟਰਸ ਨੂੰ ਖੋਲ੍ਹਣ ਦਿੱਤਾ ਜਾਊਗਾ। ਸੋ ਪੂਰਾ ਰਸ਼ ਨਹੀਂ ਪਰ ਹੌਲੀ ਹੌਲੀ ਕਰਕੇ ਕਹਿੰਦੇ ਜਿਹੜਾ ਖੋਲ੍ਹਣ ਦਿੱਤਾ ਜਾਊਗਾ। ਪਰ ਦੂਸਰੇ ਪਾਸੇ ਡਿਜ਼ਨੀਲੈਂਡ ਜਾਂ ਹੋਰ ਜਿਹੜੇ ਵੱਡੇ ਇਹ ਥੀਏਟਰਸ ਹੈਗੇ ਆ ਉਹ ਕਹਿੰਦੇ ਵੀ ਇੰਨੇ ਦੇ ਤਾਂ ਸਾਡਾ ਖਰਚਾ ਨਹੀਂ ਪੂਰਾ ਹੋਣਾ, ਇੰਪਲਾਈਜ਼ ਕਿੰਨੇ ਹੈਗੇ ਆ। ਸੋ ਪਰ ਇਹ ਖੋਲ੍ਹਣ ਦੇ ਨਾਲ ਕਹਿੰਦੇ ਭਈ 10,000 ਦੇ ਕਰੀਬ ਜਿਹੜੇ ਇੰਪਲਾਈਜ਼ ਆ ਜਿਹੜੇ ਲੇ ਆਫ ਹੋਏ ਉਹ ਬਹੁਤ ਲਗਭਗ ਸਾਲ ਹੀ ਹੋ ਚੱਲਾ ਉਹਨਾਂ ਨੂੰ ਹੁਣ ਦੁਬਾਰਾ ਕੀ ਫਿਰ ਬੁਲਾਇਆ ਜਾਊਗਾ ਅਤੇ ਜਿਹੜਾ ਇਹ ਸਾਰੀਆਂ ਜਿਹੜੀਆਂ ਇੱਥੇ ਜੋ ਈਵੈਂਟਸ ਪਹਿਲਾਂ ਹੁੰਦੀਆਂ ਸੀ ਉਹ ਹੋਣੀਆਂ ਸ਼ੁਰੂ ਹੋ ਜਾਊਗੀਆਂ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਵਾਲੇ ਕਹਿ ਰਹੇ ਆ ਕਹਿੰਦੇ ਵੀ ਜਿਹੜੇ ਇੰਸ਼ੋਰੈਂਸ ਕੰਪਨੀਆਂ ਵਾਲੇ ਆ ਬੇਸਿਕਲੀ ਇੰਸ਼ੋਰਰਸ ਆ ਉਹ ਡਰਾਈਵਰਸ ਨੂੰ ਉਹ ਕਰਦੇ ਨੇ ਪੈਨਡੈਮਿਕ ਦੇ ਰੀਫੰਡਸ। ਕਹਿੰਦੇ ਵੀ ਪੈਨਡੈਮਿਕ ਦੇ ਦੌਰਾਨ 52% ਕੈਲੀਫੋਰਨੀਆ ਦੇ ਵਿੱਚ ਇੰਜਰੀਜ਼ ਅਤੇ ਜਿਹੜੀਆਂ ਉਸ ਦੇ ਕਰਕੇ ਐਕਸੀਡੈਂਟਸ ਦੇ ਕਰਕੇ ਮੌਤਾਂ ਹੁੰਦੀਆਂ ਆ ਉਹ ਘਟੀਆਂ ਆ
53% ਜਿਹੜੇ ਐਕਸੀਡੈਂਟ ਜਿਹੜੇ ਆ ਉਹ ਇਸ ਦੇ ਵਿੱਚ ਜਿਹੜੇ ਉਹ ਘਟੇ ਨੇ। ਸੋ ਕਹਿੰਦੇ ਵੀ ਜਦੋਂ ਤੋਂ ਗੈਵਨ ਨਿਊਸਮ ਹੋਣਾ ਨੇ ਆਰਡਰ ਦਿੱਤਾ ਸੀ ਰਿਸਟ੍ਰਿਕਸ਼ਨਸ ਦਾ, ਇਹ ਇੱਕ ਡੇਵਿਸ ਯੂਨੀਵਰਸਿਟੀ ਜਿਹੜੀ ਹੈਗੀ ਕਿ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ, ਉਸ ਦੀ ਰਿਸਰਚ ਨੇ ਜਿਹੜਾ ਇਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਲੱਖਾਂ ਹੀ ਲੋਕਾਂ ਨੇ ਆਪਣਾ ਕੰਮ ਕੀਤਾ, ਘਰੇ ਰਹੇ, ਘੱਟ ਗੱਡੀਆਂ ਚਲਾਈਆਂ, ਅਤੇ ਕਹਿੰਦੇ ਵੀ ਇਹਦਾ ਮਤਲਬ ਇਹ ਆ ਵੀ ਉਹਨਾਂ ਨੂੰ ਇੰਸ਼ੋਰੈਂਸ ਵੀ ਜਿਹੜੀ ਉਹ ਘੱਟ ਜਿਹੜੀ ਉਹ ਦੇਣੀ ਚਾਹੀਦੀ ਸੀਗੀ। ਸੋ ਹੁਣ ਕੈਲੀਫੋਰਨੀਆ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਕਿਤੇ ਨਾ ਕਿਤੇ ਇਹਨਾਂ ਕੰਪਨੀਆਂ ਨੂੰ, ਇੰਸ਼ੋਰਰਸ ਨੂੰ, ਡਰਾਈਵਰਸ ਨੂੰ ਕੁਛ ਨਾ ਕੁਛ ਵਾਪਸ ਜਿਹੜਾ ਆ ਉਹ ਦੇਣਾ ਚਾਹੀਦਾ ਹੈਗਾ ਆ। ਸੋ $1.75 ਬਿਲੀਅਨ ਜਿਹੜੇ ਆ ਉਹ ਕੰਜ਼ਿਊਮਰਸ ਨੂੰ ਰਿਟਰਨ ਜਿਹੜੇ ਆ ਉਹ ਕੀਤੇ ਗਏ ਹੈਗੇ ਆ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਦੁਆਰਾ। ਪਰ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਇਹ ਕਾਫੀ ਘੱਟ ਹੈਗਾ ਆ। ਕਹਿੰਦੇ ਵੀ ਬੇਸਿਕਲੀ ਕੰਪਨੀਆਂ ਨੇ 9% ਕੰਜ਼ਿਊਮਰਸ ਦਾ ਜਿਹੜਾ ਇੰਸ਼ੋਰੈਂਸ ਬਿੱਲ ਹੈਗਾ ਆ ਆਪਣੇ ਖਪਤਕਾਰਾਂ ਦਾ, ਉਹ ਵਾਪਸ ਜਿਹੜਾ ਕੀਤਾ ਆ, ਅਤੇ ਕਹਿੰਦੇ ਬਣਦਾ ਤਕਰੀਬਨ 17% ਸੀਗਾ। ਸੋ ਵੀ 220 ਮਿਲੀਅਨ ਹੋਰ ਕਹਿੰਦੇ ਅਜੇ ਇਹਨਾਂ ਨੂੰ ਦੇਣਾ ਚਾਹੀਦਾ ਸੀਗਾ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਇੰਸ਼ੋਰੈਂਸ ਕੰਪਨੀਆਂ ਤਾਂ ਨਹੀਂ ਇਸ ਚੀਜ਼ ਤੋਂ ਜਿਹੜੀਆਂ ਉਹ ਖੁਸ਼ ਹੋਣਗੀਆਂ ਇਹ ਚੀਜ਼ ਨੂੰ ਸੁਣ ਕੇ, ਪਰ ਇਹ ਦੇਖਣਾ ਹੋਊਗਾ ਵੀ ਇੰਸ਼ੋਰੈਂਸ ਕੰਪਨੀਆਂ ਇਹਨਾਂ ਦੇ ਆਰਡਰ ਨੂੰ ਜੋ ਮੰਨਦੀਆਂ ਨੇ ਜਾਂ ਨਹੀਂ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਜਾਰਜ ਟਾਊਨ ਲਾ ਸਕੂਲ ਜਿਹੜਾ ਇਹ ਬਹੁਤ ਹੀ ਅਮਰੀਕਾ ਦਾ ਮਸ਼ਹੂਰ ਲਾ ਕਾਲਜ ਹੈਗਾ ਆ, ਉੱਥੇ ਦੀ ਇੱਕ ਪ੍ਰੋਫੈਸਰ ਸੈਂਡਰਾ ਸੈਲਰਸ ਆ, ਹੁਣ ਉਸ ਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਉਸ ਨੇ ਇਹ ਜਿਹੜੀ ਵਾਈਟ ਮੂਲ ਦੀ ਹੈਗੀ ਆ ਬੀਬੀ, ਇਸ ਨੇ ਆਪਣੇ ਹੀ ਜਿਹੜੇ ਕੋ ਵਰਕਰ ਆ ਇੱਕ ਹੋਰ ਪ੍ਰੋਫੈਸਰ, ਉਹਦੇ ਨਾਲ ਗੱਲਬਾਤ ਕਰਦਿਆਂ ਕਿਹਾ ਵੀ ਇਹ ਮੈਂ ਕਿੰਨੇ ਸਮੈਸਟਰਾਂ ਤੋਂ ਦੇਖ ਰਹੀ ਹਾਂ ਵੀ ਮੇਰੀਆਂ ਕਲਾਸਾਂ ਦੇ ਵਿੱਚ ਜਿਨ੍ਹਾਂ ਦੇ ਲੋ ਗ੍ਰੇਡ ਹੁੰਦੇ ਆ, ਮੋਸਟਲੀ ਉਹ ਕਾਲੇ ਮੂਲ ਦੇ ਲੋਕ ਜਿਹੜੇ ਆ, ਬਲੈਕਸ ਆ, ਉਹਨਾਂ ਦੇ ਹੁੰਦੇ ਆ ਵੀ ਇਹ ਹਰ ਸਮੈਸਟਰ ਜਿਹੜਾ ਵਾਪਰਦਾ ਆ। ਸੋ ਸਮਹਾਉ ਉਹ ਜਿਹੜਾ ਇਹ ਜੋ ਉਸਨੇ ਕਿਹਾ ਇਹ ਟਵਿੱਟਰ 'ਤੇ ਚਲਾ ਗਿਆ ਅਤੇ ਬਹੁਤ ਵੱਡਾ ਇਹਦਾ ਜਿਹੜਾ ਮੁੱਦਾ ਬਣਿਆ। ਅਤੇ ਹੁਣ ਅੱਜ ਉਹਨੂੰ ਜਿਹੜਾ ਆ ਉਸਨੇ ਕਿਹਾ ਵੀ ਮੈਂ ਇਹਦੀ ਮਾਫੀ ਵੀ ਮੰਗਦੀ ਹਾਂ, ਵੀ ਡੀਪਲੀ ਸੌਰੀ ਫੀਲ ਕਰਦੀ ਹਾਂ, ਅਤੇ ਨਾਲ ਦੀ ਨਾਲ ਜਿਹੜਾ ਆ ਉਸਨੇ ਫਿਰ ਆਪਣੀ ਪੋਸਟ ਤੋਂ ਰਿਜ਼ਾਈਨ ਵੀ ਕਰ ਦਿੱਤਾ ਹੈ। ਜੀ, ਇੱਕ ਦੂਜੇ ਦਾ ਨੈੱਟਫਲਿਕਸ ਆਪਾਂ ਕਾਫੀ ਜਿਹੜਾ ਆ ਲੋਕ ਯੂਜ਼ ਕਰਦੇ ਆ। ਇੱਕ ਜਣਾ ਲੈਂਦਾ ਆ ਅਕਾਊਂਟ ਅਤੇ ਬਾਕੀ ਜਣੇ ਨਾਲ ਜਿਹੜੇ ਉਹ ਸ਼ੇਅਰ ਕਰਦੇ ਆ। ਕਹਿੰਦੇ ਨੈੱਟਫਲਿਕਸ ਰਾਈਟ ਨਾਓ ਇਹ ਸੋਚ ਰਹੀ ਆ ਵੀ ਆਪਾਂ ਇਹ ਪਾਸਵਰਡ ਸ਼ੇਅਰਿੰਗ ਦੇ ਉੱਤੇ ਕਰੈਕਡਾਊਨ ਕਰਨਾ ਆ। ਯਾਨੀ ਕਿ ਹੁਣ 3 ਜਣੇ ਮਿਲ ਕੇ ਅਤੇ ਇੱਕ ਪੇਮੈਂਟ ਨਹੀਂ ਦੇਣਗੇ, ਸਾਰਿਆਂ ਨੂੰ ਸ਼ਾਇਦ ਵੱਖੋ ਵੱਖਰੀ ਜਿਹੜੀ ਆ ਉਹ ਕਰਨੀ ਪੈ ਸਕਦੀ ਹੈ। ਨੈੱਟਫਲਿਕਸ ਕਹਿੰਦੇ ਇੱਕ ਨਵਾਂ ਟੈਸਟ ਜਿਹੜਾ ਉਹ ਰਨ ਕਰ ਰਹੀ ਹੈ, ਜਿਸ ਦੇ ਵਿੱਚ ਕਈ ਜਿਹੜੇ ਨੈੱਟਫਲਿਕਸ ਵਰਤਣ ਵਾਲੇ ਕਸਟਮਰ ਨੇ ਉਹਨਾਂ ਨੂੰ ਇਸ ਪੋਲਿਸੀ ਦੇ ਤਹਿਤ ਆਪਣਾ ਜਿਹੜਾ ਆ ਉਹ ਪ੍ਰੋਫਾਈਲ, ਆਪਣਾ ਅਕਾਊਂਟ ਸੈਪਰੇਟ ਜਿਹੜਾ ਉਹ ਸੈਟਅਪ ਕਰਨ ਦੇ ਜਿਹੜੇ ਮੈਸੇਜ ਆ ਉਹ ਮਿਲ ਰਹੇ ਆ। ਸੋ ਆਈ ਥਿੰਕ ਜੀਓ ਲੋਕੇਸ਼ਨ ਦੇ ਨਾਲ, ਯਾਨੀ ਕਿ ਉਹ ਹੋਊਗਾ ਵੀ ਜਿਸ ਬੰਦੇ ਦੇ ਨਾਂ ਦੇ ਉੱਤੇ ਹੈਗਾ ਆ ਉਹ ਦੱਸੂਗਾ ਵੀ ਭਾਈ ਮੈਂ ਇਸ ਥਾਂ ਦੇ ਉੱਤੇ ਦੇਖਣਾ ਆ। ਜੇ ਉੱਥੇ ਦੇਖ ਰਹੇ ਹੈਗੇ ਆ ਤਾਂ ਉਹ ਚੱਲਦਾ ਰਹੂਗਾ। ਜੇ ਕਿਸੇ ਹੋਰ ਦੂਰ ਦਰਾਡੇ ਇਲਾਕੇ 'ਚ, ਉਸ ਤੋਂ ਵੱਖਰੇ ਇਲਾਕੇ 'ਚ ਆ, ਮੇ ਵੀ ਇਹ ਚੀਜ਼ ਜਿਹੜੀ ਉਹ ਪ੍ਰੋਬਲਮ ਆਵੇ। ਕਹਿੰਦੇ ਵੀ ਪਹਿਲਾਂ ਨੈੱਟਫਲਿਕਸ ਬੇਸਿਕਲੀ ਇਸ ਦੇ ਉੱਤੇ ਬਲਾਈਂਡ ਆਈ ਰੱਖੀ ਸੀਗੀ ਵੀ ਕੋਈ ਨਹੀਂ, ਜਿਹੜੇ ਕਰਦੇ ਆ ਸ਼ੇਅਰ ਕਰ ਲੈਣ ਦਿਓ, ਵੀ ਸਾਡਾ ਹੀ ਕੰਟੈਂਟ ਜਿਹੜਾ ਉਹ ਵਾਚ ਕਰਦੇ ਆ। ਪਰ ਲੱਗ ਰਿਹਾ ਵੀ ਨੈੱਟਫਲਿਕਸ ਇਸ ਦੇ ਉੱਤੇ ਕਰੈਕਡਾਊਨ ਕਰੂਗੀ। ਕਾਰਨ ਇਸ ਦੇ ਵਿੱਚ ਇਹੀ ਆ ਵੀ ਹੁਣ ਜਿਹੜੇ ਸਟਰੀਮਿੰਗ ਪਲੇਟਫਾਰਮਸ ਇੰਨੇ ਕੁ ਜ਼ਿਆਦਾ ਜਿਹੜੇ ਉਹ ਵੱਧ ਚੁੱਕੇ ਹੋਏ ਆ, ਜਿਹੜਾ ਕਸਟਮਰ ਆ ਉਹਨੂੰ ਵੀ ਹੁਣ ਸਮਝ ਨਹੀਂ ਆ ਰਹੀ ਵੀ ਕਿਹੜੀ ਚੀਜ਼ ਲਵੇ ਅਤੇ ਕਿਹੜੀ ਚੀਜ਼ ਜਿਹੜੀ ਉਹ ਨਾ ਰੱਖੇ। ਲੋਕ ਇੱਕ ਦੂਜੇ ਦੇ ਨਾਲ ਇੱਦਾਂ ਮਿਲ ਜੁਲ ਕੇ ਭਾਈ ਤੂੰ ਡਿਜ਼ਨੀ ਲੈ ਲਾ, ਮੈਂ ਨੈੱਟਫਲਿਕਸ, ਕੋਈ ਐਮਾਜ਼ੋਨ ਪ੍ਰਾਈਮ 'ਤੇ ਮਿਲ ਜੁਲ ਕੇ ਸਾਰੇ ਜਿਹੜੇ ਉਹ ਦੇਖ ਲੈਂਦੇ ਸੀਗੇ। ਹੁਣ ਲੱਗਦਾ ਵੀ ਨੈੱਟਫਲਿਕਸ ਵਾਲੇ ਇਸ ਦੇ ਉੱਤੇ ਕਰੈਕਡਾਊਨ ਕਰ ਰਹੇ ਆ। ਦੇਖਣਾ ਹੋਊਗਾ ਵੀ ਕੀ ਹੁੰਦਾ। ਕਹਿੰਦੇ 33% ਜਿਹੜੇ ਨੈੱਟਫਲਿਕਸ ਯੂਜ਼ਰਸ ਆ ਉਹ ਸ਼ੇਅਰ ਕਰਦੇ ਨੇ ਪਾਸਵਰਡ ਇੱਕ ਤੋਂ ਵੱਧ ਜਿਹੜੇ ਲੋਕਾਂ ਦੇ ਨਾਲ। ਇਹ ਇੱਕ ਰਿਸਰਚ ਦੇ ਵਿੱਚ ਆਇਆ ਸੀਗਾ, ਅਤੇ ਹੁਣ ਲੋਕਾਂ ਨੂੰ ਜਿਹੜਾ ਮਹਿੰਗਾ ਪੈ ਸਕਦਾ ਹੈ ਨੈੱਟਫਲਿਕਸ ਬੇਸਿਕਲੀ ਇਹ ਵੇਖਣਾ। ਜੀ, ਅਗਲੀ ਖਬਰ ਵੱਲ ਚਲੀਏ। ਲਾਸ ਐਂਜਲਸ ਦੇ ਵਿੱਚ 2 ਪੋਸਟ ਆਫਿਸ ਦੇ ਇੰਪਲਾਈਆਂ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਅਤੇ ਉਹਨਾਂ ਦੇ ਉੱਤੇ ਚਾਰਜਸ ਹੁਣ ਲਾਏ ਗਏ ਆ। ਸਾਰਿਆਂ ਨੂੰ ਯਾਦ ਹੋਊਗਾ ਪਿਛਲੇ ਕਈ ਮਹੀਨਿਆਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਵੀ ਕੈਲੀਫੋਰਨੀਆ ਦਾ ਜਿਹੜਾ ਅਨਪਲਾਇਮੈਂਟ ਆਫਿਸ ਆ ਉਹ ਪੂਰੀ ਤਰ੍ਹਾਂ ਡਿਸਆਰਗੇਨਾਈਜ਼ ਹੈਗਾ। EDD ਆਫਿਸ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਜੇਲ੍ਹਾਂ 'ਚ ਬੈਠੇ ਲੋਕਾਂ ਨੂੰ ਵੀ ਜਿਹੜੇ ਭੇਜ ਦਿੱਤੇ। ਬਹੁਤ ਸਾਰੇ ਲੋਕ ਗਲਤੀ ਦੇ ਨਾਲ ਜਿਹੜੇ ਇੱਕ ਐਡਰੈਸ ਦੇ ਉੱਤੇ 20 ਜਾਣਿਆਂ ਦੇ ਜਿਹੜੇ ਆ ਚੈੱਕ ਅਨਪਲਾਇਮੈਂਟ ਦੇ ਮੰਗਾਉਂਦੇ ਰਹੇ। ਈਵਨ ਦੋ ਹੁਣ ਉਹ ਇਨਵੈਸਟੀਗੇਸ਼ਨ ਆ ਉਹਨੀ ਸ਼ੁਰੂ ਕਰ ਦਿੱਤੀਆਂ ਆ, ਪਰ ਹਜੇ ਉਹਨਾਂ ਦੀ ਡਿਟੇਲ ਨਹੀਂ ਆ ਰਹੀ।
ਪਿਛਲੇ ਦਿਨਾਂ ਦੇ ਵਿੱਚ ਲਾਸ ਐਂਜਲਸ ਦੇ US ਦਾ ਜਿਹੜਾ ਅਟਾਰਨੀਜ਼ ਦਾ ਆਫਿਸ ਆ, ਉਹਨਾਂ ਨੇ 2 ਪੋਸਟ ਆਫਿਸ ਦੇ EMPLOYE ਕ੍ਰਿਸਚੀਅਨ ਜੇਮਸ 31 ਸਾਲਾਂ ਦਾ ਸਾਊਥ ਲਾਸ ਐਂਜਲਸ ਤੋਂ, ਤੇ ਅਰਮੰਦ ਲਗਾਰਡੀ ਜਿਹੜਾ ਆ 32 ਸਾਲਾਂ ਦਾ ਇੰਗਲਵੁੱਡ ਕੈਲੀਫੋਰਨੀਆ ਤੋਂ, ਦੋਨਾਂ ਹੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਆ ਵੀ ਇਹਨਾਂ ਨੇ ਜਦੋਂ ਮੇਲ ਡਿਲੀਵਰ ਕਰਨ ਜਾਂਦੇ ਸੀ ਲੋਕਾਂ ਦੇ ਜਿਹੜੇ EDD ਕਾਰਡ ਵੀ ਚੋਰੀ ਕਰ ਲਏ। $1,68,758 ਤੇ ਇਸੇ ਤਰ੍ਹਾਂ ਉਹਨਾਂ ਨੇ ATM ਦੇ ਵਿੱਚੋਂ $31,133 ਜਿਹੜੇ ਆ ਕੈਸ਼ ਕਢਾਇਆ, ਤੇ ਕਾਰਡ ਜਿਹੜੇ ਆ ਉਹ ਕਈ ਸਟੋਰਾਂ ਦੇ ਉੱਤੇ ਕਾਰਡ ਦੇ ਕੇ ਉਹਨਾਂ ਦੇ ਜਿਹੜੇ ਉਹਨਾਂ ਨੇ ਮਨੀ ਆਰਡਰ ਜਿਹੜੇ ਬਾਈ ਕੀਤੇ ਹੈਗੇ ਆ। ਸੋ ਹੁਣ ਉਹਨਾਂ ਦੇ ਉੱਤੇ ਜਿਹੜਾ ਕੋਰਟ ਕੇਸ ਚੱਲੂਗਾ। ਲਾਲਚ ਦੀ ਵੀ ਹੱਦ ਹੀ ਹੁੰਦੀ ਆ ਵੀ ਤੁਸੀਂ ਜਿਹੜਾ ਕੰਮ ਕਰਦੇ ਆ ਕਰੋ, ਮਿਹਨਤ ਵਾਲੀ ਜਿਹੜੀ ਕਰੋ ਤੁਸੀਂ ਕਮਾਈ। ਸੋ ਇਦਾਂ ਦੇ ਫਰਾਡ ਵਾਲੇ ਬੜੇ ਫੜ ਹੁੰਦੇ। ਕੱਲ੍ਹ ਇੱਕ ਇੰਸ਼ੋਰੈਂਸ ਫਰਾਡ ਵਾਲੇ ਜਿਹੜਾ ਆਪਾਂ ਖਬਰ ਵੀ ਜਿਹੜੀ ਉਹ ਦੱਸੀ ਸੀਗੀ ਵੀ ਇੱਥੇ ਫੜ ਹੋਏ ਸੀਗੇ। ਸੋ ਇਹ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਹ ਲੋਕ ਸਮਝ ਨਹੀਂ ਰਹੇ, ਪਰ ਇਹ ਕ੍ਰੈਕਡਾਊਨ ਹੋਣਾ ਹੀ ਹੋਣਾ। ਫੈਡਰਲ ਮਨੀ ਨੂੰ ਜਿਹਨੇ ਮਿਸਯੂਜ਼ ਇਸ ਤਰੀਕੇ ਦੇ ਨਾਲ ਕੀਤਾ ਹੈ, ਜਿਹੜਾ ਫੜ ਹੋ ਗਿਆ ਉਹ ਰਗੜ ਹੋ ਜਾਣਾ ਚੰਗੀ ਤਰ੍ਹਾਂ। ਅਤੇ ਭਾਈ ਬਚ ਕੇ ਜਿਹੜਾ ਉਹ ਚੱਲੋ। ਹੁਣ ਵੀ ਬਹੁਤ ਫੇਰ ਦੇਖੋ ਹੁਣ $1.9 ਟ੍ਰਿਲੀਅਨ ਦਾ ਪੈਕੇਜ ਜਿਹੜਾ ਉਹ ਪਾਸ ਹੋ ਗਿਆ ਆ। ਹੇਰਾ ਫੇਰੀਆਂ ਜਿਹੜੀਆਂ ਉਹ ਨਾ ਕਰਿਓ, ਜਿਹਨੂੰ ਜ਼ਰੂਰਤ ਵਾਲੇ ਨੂੰ ਚਾਹੀਦਾ ਹੈ ਜ਼ਰੂਰਤ ਤੱਕ ਜਿਹੜਾ ਉਹ ਜਾਵੇ। ਨਹੀਂ ਤਾਂ ਸਰਕਾਰ ਦੇਖੋ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ ਤੁਹਾਨੂੰ ਦਈ ਤਾਂ ਜਾ ਰਹੀ ਹੈਗੀ ਆ, ਅਤੇ ਬਾਕੀ ਜਿਹੜੇ ਹਿਸਾਬ ਕਿਤਾਬ ਦੇ ਨਾਲ ਹੀ ਜਿਹੜਾ ਉਹ ਚੱਲੋ। ਜਦੋਂ ਜ਼ਿਆਦਾ ਲਾਲਚ ਕਰਨ ਲੱਗਦੇ ਹੋ ਫਿਰ ਖਬਰ ਬਣ ਜਾਂਦੀ ਆ। ਸੋ ਚੰਗੀ ਗੱਲ ਨਹੀਂ ਹੈਗੀ। ਬਚ ਕੇ ਜਿਹੜਾ ਇਹ ਚੀਜ਼ਾਂ ਤੋਂ ਰਹਿਣਾ ਚਾਹੀਦਾ, ਦੂਰ ਰਹਿਣਾ ਚਾਹੀਦਾ ਇਹ ਗਲਤ ਚੀਜ਼ਾਂ ਤੋਂ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਹੁਣ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ। ਜਾਂਦੇ ਜਾਂਦੇ ਆਪਾਂ ਸਟਾਕ ਮਾਰਕੀਟ ਦੇ ਜੇ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨਸ ਦੇ ਵਿੱਚ ਤਕਰੀਬਨ 0.5% ਦਾ ਇਜ਼ਾਫਾ ਦੇਖਿਆ ਗਿਆ। 188 ਪੁਆਇੰਟ ਵਧੇ 32,485 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 330 ਪੁਆਇੰਟਾਂ ਦਾ ਇਜ਼ਾਫਾ ਹੋਇਆ, ਤਕਰੀਬਨ 2.5%। 13,399 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 40 ਪੁਆਇੰਟ ਵਧੇ 3,939 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,721 ਪ੍ਰਤੀ ਆਉਂਸ, ਅਤੇ 10 ਈਅਰ ਯੀਲਡ ਬੌਂਡ ਦੀ ਜਿਹੜੀ ਆ ਉਹ 1.53% ਰਹੀ, 1.53%। ਇੱਕ $1 ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਹੈ। ਇੱਕ $1 ਦੀ ਕੀਮਤ ਇੰਡੀਆ ਦੇ $72.68 ਦੇ ਬਰਾਬਰ ਰਹੀ ਹੈ ਜੀ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।